ਖਬਰਾਂ ਦੀ ਜੇਕਰ ਗੱਲ ਕਰੀਏ ਸ਼ਰਮਾ ਜੀ ਤਾਂ ਭਾਰਤ ਦੇ ਹਾਲਾਤਾਂ ਤੋਂ ਸ਼ੁਰੂਆਤ ਕਰ ਲੈਂਦੇ ਆ। ਭਾਰਤ ਦੇ ਕਹਿੰਦੇ ਹਾਲਾਤ ਇੰਨ ਬਿੰਨ ਕਰੋਨਾ ਵਰਗੇ ਨੇ ਤੇ ਸਥਿਤੀ ਲਾਕਡਾਊਨ ਵਰਗੀ ਹੈ ਜੀ। ਪ੍ਰਵੀਨ ਜੀ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਹਾਲਾਤ ਕਰੋਨਾ ਵਰਗੇ ਬਣ ਗਏ ਨੇ ਜਾਂ ਆਪਣੀਆਂ ਹੀ ਗਲਤੀਆਂ ਕਾਰਨ ਅਸੀਂ ਬਣਾਏ ਨੇ। ਬੇਸ਼ੱਕ ਇਹ ਵਿਸ਼ਵ ਵਿਆਪੀ ਅਸਰ ਹੈ ਜੰਗ ਦਾ, ਜਿਹੜੀ ਜੰਗ ਅਮਰੀਕਾ, ਈਰਾਨ, ਇਜ਼ਰਾਈਲ ਵਿਚਾਲੇ ਚੱਲ ਰਹੀ ਹੈ ਤੇ ਬੇਸ਼ੱਕ ਉਹ ਫਿਲਹਾਲ ਕੁਝ ਪੜਾਵਾਂ ਤੇ ਰੁਕੀ ਨਜ਼ਰ ਆਉਂਦੀ ਹੈ, ਪਰ ਤਦ ਵੀ ਉਹ ਅਜੇ ਤੱਕ ਨਾ ਹਾਰਮੋਨ ਪੂਰੀ ਤਰ੍ਹਾਂ ਖੁੱਲਿਆ, ਨਾ ਸਪਲਾਈ ਚੇਨ ਬਹਾਲ ਹੋਈ ਹੈ ਤੇ ਉਹਦਾ ਨਤੀਜਾ ਅਸੀਂ ਕਾਫੀ ਮੁਸ਼ਕਲ ਦੌਰ ਚੋਂ ਲੰਘ ਰਹੇ ਹਾਂ। ਪਰ ਸਵਾਲ ਵੱਡਾ ਇਹਦੇ ਨਾਲੋਂ ਅਗਲਾ ਹੈ ਜੀ ਕਿ ਇਹ ਸਥਿਤੀ ਜਿਹਦਾ ਮੰਥਨ, ਜਿਹਦੀ ਚਿੰਤਨ ਕੁਝ ਰਾਜਨੀਤਿਕ ਧਿਰਾਂ, ਕੁਝ ਸਮਾਜਿਕ ਨੁਮਾਇੰਦੇ, ਕੁਝ ਮੀਡੀਆ ਅਦਾਰੇ ਭਾਰਤ ਪੱਧਰ ਤੇ ਲਗਾਤਾਰ ਕਰ ਰਹੇ ਸੀ। ਫਰਵਰੀ ਦੇ ਆਖਰੀ ਹਫ਼ਤੇ 'ਚ ਜਦੋਂ ਜੰਗ 26-27 ਫਰਵਰੀ ਦੇ ਨਾਲ ਸ਼ੁਰੂ ਹੁੰਦੀ ਹੈ ਜੀ, ਉਸ ਦਿਨ ਹੋਈ ਤੇ ਪਰ ਸਰਕਾਰ ਨੂੰ ਇਹ ਗੱਲ ਅਚਾਨਕ ਮਈ 'ਚ ਜਾ ਕੇ ਕਿਵੇਂ ਸਮਝ ਆਈ? ਸਹੀ ਸਵਾਲ ਇਹ ਹੈ। ਹੁਣ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਹਦਾਇਤਾਂ ਲਾਈਆਂ, ਉਹਦਾ ਅਸਰ ਅਸੀਂ ਦੇਖ ਰਹੇ ਹਾਂ ਜੀ ਕਿ ਜੀ ਸੂਬਿਆਂ ਦੇ ਮੁੱਖ ਮੰਤਰੀ ਨੇ ਗੱਡੀਆਂ ਛੱਡਤੀਆਂ ਜੀ, ਪ੍ਰਧਾਨ ਮੰਤਰੀ ਦੀਆਂ 2 ਗੱਡੀਆਂ ਦਿਖਾਈਆਂ ਜਾ ਰਹੀਆਂ, ਪਤਾ ਨਹੀਂ ਪ੍ਰਧਾਨ ਮੰਤਰੀ ਬਿਠਾਇਆ ਵੀ ਹੈ ਕਿ ਨਹੀਂ, ਇਹ ਕਿਸੇ ਨੂੰ ਨਹੀਂ ਪਤਾ। ਸਹੀ ਹੈ ਨਾ ਤੇ ਨਹੀਂ ਤਾਂ ਕਾਲੇ ਸ਼ੀਸ਼ਿਆਂ 'ਚ ਵੀ ਫੋਟੋਆਂ ਖਿੱਚ ਕੇ ਆ ਜਾਂਦੀਆਂ, ਰਾਤ ਨੂੰ ਵੀ ਆਉਂਦੀਆਂ, ਬਕਾਇਦਾ ਲਾਈਟਿੰਗ ਹੁੰਦੀ ਹੈ। ਹੁਣ ਕਿਸੇ ਨੂੰ ਨਹੀਂ ਦੱਸਿਆ ਜਾ ਰਿਹਾ ਕੁਝ ਬੈਠੇ ਵੀ ਨੇ ਕਿ ਨਹੀਂ, ਪਰ ਇਹ ਸੰਕੇਤਕ ਦਿੱਤਾ ਜਾ ਰਿਹਾ ਦੇਖੋ ਜੀ 2 ਗੱਡੀਆਂ, ਜਾਂ ਹੋਰ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਆ ਦੇਖੋ ਜੀ 3 ਗੱਡੀਆਂ ਚੱਲ ਰਹੇ ਨੇ, 5 ਚੱਲ ਰਹੇ ਨੇ। ਇਹਦਾ ਮਤਲਬ ਇੰਨੀਆਂ ਗੱਡੀਆਂ ਨਾਲ ਸਰ ਸਕਦਾ ਸੀ ਤੇ ਹੁਣ ਤੱਕ ਫਿਰ ਇੰਨਾ ਕਾਫਲਾ ਕਿਉਂ, ਇੰਨਾ ਬੇਲੋੜਾ ਖਰਚਾ ਕਿਉਂ? ਸਵਾਲ ਇਹ ਵੀ ਹੈ। ਦੂਸਰਾ, ਉਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਕਿ ਤੁਸੀਂ ਹੁਣ ਕਿਹਾ ਕਿ ਵੀ ਸਾਈਕਲਾਂ ਤੇ ਆ ਜਾਓ, ਤੇ ਰਾਜਪਾਲ ਆ ਗਏ ਜੀ ਸਾਈਕਲਾਂ ਤੇ, ਕਈ ਜੱਜ ਸਾਹਿਬਾਨ ਆ ਗਏ ਜੀ, ਟੈਂਪੂਆਂ 'ਚ ਚੜ ਗਏ ਜੀ ਕਈ ਅਫਸਰ ਅਧਿਕਾਰੀ, ਸਿਕਿਉਰਿਟੀ ਘੱਟ ਕਰੋ ਜੀ, ਕਾਫਲਾ ਘੱਟ ਕਰੋ ਜੀ, ਸਾਰਾ ਕੁਝ ਦਫ਼ਤਰਾਂ 'ਚ ਅਮਲਾ ਫਮਲਾ ਘਟਾਓ ਜੀ। ਇਹ ਸਾਰੀ ਸਥਿਤੀ ਜੀ ਜਦੋਂ 5 ਸੂਬਿਆਂ ਦੀਆਂ ਚੋਣਾਂ ਸੀ, ਖਾਸ ਕਰ ਪੱਛਮੀ ਬੰਗਾਲ ਦੀ ਚੋਣ, ਤਦ ਨਹੀਂ ਚਿੰਤਾ ਸੀ ਕਿ ਅਸੀਂ ਬੇਲੋੜਾ ਤੇਲ ਖਰਚ ਰਹੇ, ਬੇਲੋੜਾ ਪੈਸਾ ਖਰਚ ਰਹੇ। ਉਹ ਰਾਘਵ ਚੱਡਾ ਕਹਿ ਰਿਹਾ ਸੀ ਰਾਸ਼ਟਰਪਤੀ ਦੇ ਭਵਨ ਦੇ ਬਾਹਰ ਖੜ ਕੇ ਕਿ 21 ਸੂਬਿਆਂ ਦੀ ਪੁਲਿਸ ਸਾਡੇ ਕੋਲ, ਬਿਲਕੁਲ ਕਹਿ ਰਿਹਾ ਸੀ। ਫਿਰ ਇਹਦਾ ਮਤਲਬ ਤੁਸੀਂ 21 ਸੂਬਿਆਂ ਦੀਆਂ ਸਰਕਾਰਾਂ ਝੋਕੀਆਂ ਹੋਈਆਂ ਸੀ ਪੱਛਮੀ ਬੰਗਾਲ 'ਚ, ਤੇ ਮਤਲਬ 5 ਹੈਲੀਕਾਪਟਰ ਉਤਰ ਰਹੇ ਨੇ, 7 ਚੜ ਰਹੇ ਨੇ, 10 ਉਤਰ ਰਹੇ ਨੇ, 12 ਚੜ ਰਹੇ ਨੇ ਲਗਾਤਾਰ, ਤੇ ਤਦ ਤੇਲ ਨਹੀਂ ਫੁਕਿਆ। ਸਹੀ ਹੈ, ਬਿਲਕੁਲ ਜੀ। ਰੈਲੀਆਂ 'ਚ ਇਕੱਠ ਕੀਤਾ ਇਹਨਾਂ ਨੇ, ਲੀਡਰ ਬੁਲਾਏ, ਸਾਰਾ ਕੁਝ। ਫਿਰ ਉਹ ਵੀ ਵਰਚੁਅਲ, ਜੇ ਦਫ਼ਤਰ ਘਰੋਂ ਚੱਲ ਸਕਦੇ ਨੇ, ਵਰਕ ਫਰੋਮ ਹੋਮ ਹੋ ਸਕਦਾ ਹੈ, ਤੇ ਚੋਣ ਪ੍ਰਚਾਰ ਵੀ ਵਰਕ ਫਰੋਮ ਹੋਮ ਕਰ ਲਓ। ਜਵਾਕ ਆਨਲਾਈਨ ਪੜ੍ਹਾਈ ਜਾ ਸਕਦੇ ਤੇ ਫਿਰ ਰੈਲੀਆਂ ਵੀ ਸੰਬੋਧਨ ਕਰ ਲਓ, ਤੇ ਫਿਰ ਰੈਲੀਆਂ ਕਿਉਂ ਨਹੀਂ ਹੋ ਸਕਦੀਆਂ? ਕਰੋ ਨਾ, ਤੁਸੀਂ ਇੱਕ ਉਦਾਹਰਨ ਪੇਸ਼ ਤਾਂ ਕਰੋ। ਉਹਦੇ ਵੱਲ ਅਸੀਂ ਨਹੀਂ ਜਾ ਸਕਦੇ। ਹੁਣ ਇਹ ਸਥਿਤੀ ਦੇ ਵਿੱਚ ਤੁਸੀਂ ਕਿਹਾ ਲੋਕਾਂ ਨੂੰ ਕਿ ਸੋਨਾ ਚਾਂਦੀ ਨਾ ਖਰੀਦੋ ਜੀ, ਤੇ ਨਤੀਜਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਉਹ ਛੋਟੀਆਂ ਸੁਨਿਆਰੇ ਦੀਆਂ ਦੁਕਾਨਾਂ ਤੇ ਅਸਰ ਪੈਣਗਾ। ਮੈਨੂੰ ਤਾਂ ਕਦੇ ਕਦੇ ਇੰਝ ਲੱਗਦਾ ਕਿ ਜਿਹੜੇ ਲੋਕਾਂ ਨੂੰ ਅਜੇ ਵੀ ਭਰਮ ਹੈ ਕਿ ਕਾਰੋਬਾਰੀਆਂ ਲਈ ਨੇ, ਇਹ ਬੜੇ ਘਰਾਣਿਆਂ ਲਈ ਨੇ, ਕਾਰੋਬਾਰੀਆਂ ਲਈ ਨਹੀਂ ਚੁੱਕਾ ਹੈ। ਬਿਲਕੁਲ, ਜੇ ਵਪਾਰੀਆਂ ਨੂੰ ਲੱਗਦਾ GST ਰਾਹੀਂ ਕਿਹਦੀ ਮਾਰ ਪਈ, ਹਿਸਾਬ ਲਾ ਲਿਓ। ਫਿਰ ਮਾਲ ਕਲਚਰ ਲਿਆ ਕੇ ਕਿਹੜੇ ਦੁਕਾਨਦਾਰਾਂ ਤੇ ਮਾਰ ਪਈ, ਹਿਸਾਬ ਲਾ ਲਓ, ਹੈ ਨਾ। ਆ ਜੀ ਖੋਖੇ ਚੱਕੋ ਜੀ, ਮੀਟ ਵਾਲੇ ਇੱਕ ਭਾਈਚਾਰੇ ਦੇ ਨੇ ਜੀ, ਉਹ ਚੁਕਾਤੇ, ਤੇ ਬੀਫ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਫੈਕਟਰੀਆਂ ਖੁੱਲੀਆਂ, ਉਹ ਕਿਹਨਾਂ ਦੀਆਂ ਨੇ, ਹਿਸਾਬ ਲਾ ਲਓ। ਫਿਰ ਹੁਣ ਇਹ ਸੁਨਿਆਰੇ ਤੇ ਆਏ ਜਿਹਨੂੰ ਬਾਜ਼ਾਰ ਦੇ ਵਿੱਚ ਸਭ ਤੋਂ ਰਸੂਖਦਾਰ ਮੰਨਿਆ ਜਾਂਦਾ, ਬਾਜ਼ਾਰ 'ਚ 20 ਦੁਕਾਨਾਂ 25 ਦੁਕਾਨਾਂ ਦੇ ਵਿੱਚੋਂ ਲੈ ਵੀ ਸੁਨਿਆਰੇ ਦੀ ਦੁਕਾਨ ਹੈ ਨਾ। ਸਹੀ ਹੈ ਜੀ। ਤੇ ਇਹ ਛੋਟੇ ਕਸਬਿਆਂ, ਪਿੰਡਾਂ, ਖੇਤਰਾਂ ਦੇ ਵਿੱਚੋਂ ਸੁਨਿਆਰੇ ਦੀਆਂ ਦੁਕਾਨਾਂ ਬੰਦ ਕਰਾਉਣਗੇ, ਤੇ ਉਹਨਾਂ ਨੂੰ ਬੜੇ ਬੜੇ ਜਿਹੜੇ ਸ਼ੋਰੂਮ ਖੁੱਲੇ ਆ ਨਾ, ਉੱਥੇ ਲਿਆ ਕੇ ਵੜਨਗੇ ਹੁਣ ਸਾਰਿਆਂ ਨੂੰ। ਜੀ ਸਹੀ ਹੈ। ਸੋ ਇਸ ਲਈ ਇਸ ਸਥਿਤੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਕੀ ਇੱਕ ਪਲਾਨ ਡਿਜ਼ਾਈਨ ਤਾਂ ਨਹੀਂ ਗਾ ਅਚਾਨਕ ਤੁਸੀਂ ਡਿਊਟੀ ਵਧਾਈ ਤੇ ਨਤੀਜਾ ਛਾਲ ਮਾਰ ਗਿਆ ਸੋਨਾ ਚਾਂਦੀ ਦਾ ਜੋ ਮਾਰਨਾ ਸੀ। ਸਹੀ ਹੈ, ਬਿਲਕੁਲ। ਤੁਹਾਨੂੰ ਚੀਨੀ ਦੇ ਨਿਰਯਾਤ ਦੇ ਉੱਤੇ ਰੋਕ ਲਾਉਣੀ ਪੈ ਰਹੀ ਆ। 1 ਮਹੀਨੇ ਦੇ ਵਿੱਚ, ਮਾਰਚ ਮਹੀਨੇ 'ਚ 3.38% ਦੇ ਉੱਤੇ ਸੀਗੀ ਸਾਡੀ ਮਹਿੰਗਾਈ ਦਰ। ਹਾਂਜੀ, ਮਾਰਚ 'ਚ। ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਪ੍ਰੈਲ ਮਹੀਨਾ ਮੁੱਕਣ ਤੇ ਇਹ 8.30% ਤੇ ਚਲੀ ਗਈ, ਦੁੱਗਣੀ ਹੋ ਗਈ 1 ਮਹੀਨੇ 'ਚ।
3.88 ਤੋਂ 8.30% ਤੇ ਮਹਿੰਗਾਈ ਦਰ ਚੜੀ ਗਈ, ਥੋਕ ਮਹਿੰਗਾਈ ਦਰ। ਬਿਲਕੁਲ। ਤੇ ਅਜੇ ਵੀ ਸਰਕਾਰ ਨੂੰ ਸਮਝ ਨਾ ਆਵੇ। ਇਸ ਲਈ ਕੱਲ ਮੈਂ ਦੇਖ ਰਿਹਾ ਸੀਗਾ ਕਿ 5 ਤੋਂ 7 ਅੰਤਰਰਾਸ਼ਟਰੀ ਉਡਾਨਾਂ ਇਹ ਇੰਡੀਆ ਨੇ ਪੱਕੀਆਂ ਹੀ ਬੰਦ ਕਰਤੀਆਂ। ਠੀਕ ਹੈ। ਅਮਰੀਕਾ ਨੂੰ ਉਡਾਣੀਆਂ 2-3, ਇੱਕ ਚੀਨ ਨੂੰ ਜਾਣ ਵਾਲੀ ਹੈ, ਇੱਕ ਹੋਰ ਮੁਲਕਾਂ ਨੂੰ ਜਾਣ ਵਾਲੀਆਂ ਬੰਦ ਕਰਤੀਆਂ ਪਰਮਾਨੈਂਟ, ਕਿ ਅਸੀਂ ਨਹੀਂ ਉਡਾਣੀਆਂ। ਫਿਊਲ ਪ੍ਰਾਈਸ ਕਰਕੇ 22 ਦੇ ਕਰੀਬ ਉਡਾਨਾਂ ਦੀ ਕਟੌਤੀ ਕਰਤੀ, ਘਟਾਤੀਆਂ ਉਹ। ਤੇ ਸਥਿਤੀ ਤਾਂ ਦੇਸ਼ ਦੇ ਵਿੱਚ ਇਹ ਬਣ ਗਈ, ਫਿਰ ਇਹਨੂੰ ਕਰੋਨਾ ਵਰਗੀ ਸਥਿਤੀ ਨਾ ਕਹੀ ਤਾਂ ਮੰਨਿਆ ਜਾਵੇ ਕਿ ਆਉਂਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਨੇ, ਪਹਿਲਾਂ ਮੋਦੀ ਜੀ ਨੇ ਕਹਿਤਾ 2 ਥਾਵਾਂ ਤੇ, ਫਿਰ ਉਹਨਾਂ ਸੂਬੇ ਜਿੱਥੇ ਬੀਜੇਪੀ ਸਰਕਾਰ ਹੈ ਉੱਥੇ ਉਹਨਾਂ ਨੂੰ ਇੰਪਲੀਮੈਂਟ ਹੁੰਦਾ ਦਿਖਾ ਰਹੇ ਨੇ। ਹੁਣ ਇਹ ਪੱਕਿਆਂ ਕਹਿ ਸਕਦੇ ਨੇ ਕਿ ਜੀ ਕਿ ਇੱਕ ਦਿਨ ਹੀ ਨਿਕਲੋ, ਗੱਡੀਆਂ ਅੱਜ 2 ਦਿਨਾਂ ਲਈ ਬੰਦ ਜੀ, ਹੈ ਨਾ। ਇਸ ਤਰ੍ਹਾਂ ਦੀ ਸਥਿਤੀ ਵੱਲ ਨੂੰ ਜਾ ਸਕਦੇ ਨੇ। ਮਤਲਬ ਸਵਾਲ ਇਹ ਹੈ ਕਿ ਜੇ ਸੰਕਟ ਗੰਭੀਰ ਹੋਵੇ ਜੀ ਤੇ ਸਰਕਾਰਾਂ ਨੂੰ ਸੱਚਮੁੱਚ ਚਿੰਤਾ ਹੋਵੇ ਤਾਂ ਤੁਸੀਂ ਕੋਈ ਕੈਬਨਿਟ ਬੁਲਾਉਂਦੇ, ਕੋਈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ, ਅਫਸਰਾਂ ਅਧਿਕਾਰੀਆਂ ਨੂੰ ਬੁਲਾਉਂਦੇ, ਕੋਈ ਸੈਸ਼ਨ ਸੱਦ ਲੈਂਦੇ, ਕੋਈ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਸਰਬ ਪਾਰਟੀ ਬੈਠਕ ਕਰ ਲੈਂਦੇ। ਤੁਸੀਂ ਡਿਕਟੇਟਰਸ਼ਿਪ ਮੰਗੀ ਕਿ ਰਹਿੰਦੀ ਚ ਐਲਾਨ ਕਰ ਰਹੇ ਹੋ। ਮਤਲਬ ਪ੍ਰਧਾਨ ਮੰਤਰੀ ਨੂੰ ਜਿਵੇਂ ਪਤਾ ਹੀ ਨਹੀਂ ਹੁੰਦਾ ਕਿ ਪ੍ਰਧਾਨ ਮੰਤਰੀ ਦੇ ਕੰਮ ਕੀ ਨੇ ਤੇ ਪਾਰਟੀ ਦੇ ਕੰਮ ਕੀ ਨੇ। ਸਹੀ ਹੈ ਜੀ। ਇੱਕ ਸੂਬੇ 'ਚ ਬਤੌਰ ਪ੍ਰਧਾਨ ਮੰਤਰੀ ਜਾ ਕੇ ਵੀ ਤੁਸੀਂ ਬੰਦੇ ਨੂੰ ਕਹੀ ਜਾਂਦੇ ਹੋ ਐਨਡੀਏ ਮੇ ਆ ਜਾ, ਫਿਰ ਤੇਰਾ ਸਹੀ ਰਹੂਗਾ। ਤੇ ਰਾਸ਼ਟਰ ਦੇ ਨਾਲ ਸੰਬੋਧਨ ਕਰਦੇ ਤੁਸੀਂ ਕਹੀ ਜਾਂਦੇ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ, ਇਹਨਾਂ ਨੇ ਜੋ ਸੰਸਦ ਕੀਤਾ, ਮਤਲਬ ਤੁਸੀਂ ਉੱਥੇ ਹੀ ਵੋਟਾਂ ਮੰਗੀ ਜਾਂਦੇ ਹੋ। ਸੋ ਹਰ ਟਾਈਮ ਜਦੋਂ ਤੁਸੀਂ ਚੋਣ ਪ੍ਰਚਾਰ ਦੇ ਮੋੜ 'ਚ ਰਹਿੰਦੇ ਹੋ, ਹਰ ਟਾਈਮ ਜਦੋਂ ਤੁਸੀਂ ਪਾਰਟੀ ਦੇ ਲੀਡਰ ਬਣ ਕੇ ਕੰਮ ਕਰਦੇ ਹੋ, ਫਿਰ ਤੁਸੀਂ ਬਤੌਰ ਪ੍ਰਧਾਨ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹੋ। ਬਿਲਕੁਲ ਦੇਸ਼ ਦੇ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਸੰਕਟ ਹੈ ਜੀ, ਹੈ ਨਾ। ਮਤਲਬ ਕਿ ਦੁੱਧ ਤੱਕ ਦਾ ਰੇਟ ਮਹਿੰਗਾ ਹੋ ਗਿਆ, 2-2 ਰੁਪਏ ਪ੍ਰਤੀ ਲੀਟਰ ਚੱਕਤਾ ਕੰਮ, ਜਿਹੜਾ ਵੇਰਕਾ, ਬੀਟਾ, ਅਮੂਲ। ਤੇ ਮੈਂ ਪਤਾ ਕਰਾਇਆ ਵੀ ਕਿ ਜਿਹੜੀਆਂ ਡੈਰੀਆਂ ਤੋਂ ਦੁੱਧ ਆਉਂਦਾ, ਜਿਹੜੇ ਕਿਸਾਨ ਦੁੱਧ ਪਾਉਂਦੇ ਨੇ, ਹੈ ਨਾ, ਉਹਨਾਂ ਨੂੰ ਕੁਝ ਦਿੱਤਾ, ਉਹਨਾਂ ਦਾ ਕੁਝ ਨਹੀਂ ਵਧਾਇਆ। ਸਹੀ ਹੈ। ਤੇ ਫਿਰ ਇਹ ਸਥਿਤੀ, ਸੋ ਇਸ ਲਈ ਦੇਸ਼ ਦੇ ਵਿੱਚ ਵੱਡਾ ਸੰਕਟ ਹੈ ਜੀ ਜੀ। ਪਰ ਇੱਥੇ ਸਾਡੀ ਨਾ ਵਿਦੇਸ਼ ਨੀਤੀ ਨੂੰ ਅਸੀਂ ਆਪਣੀ ਨੂੰ ਕਿਤੇ ਭੋਖ ਰਹੇ ਹਾਂ, ਨਾ ਦੇਸ਼ ਨੀਤੀ ਨੂੰ ਭੋਖ ਰਹੇ ਹਾਂ। ਮਤਲਬ ਜਦੋਂ ਅਮਰੀਕਾ ਨੇ ਸਾਡੇ ਤੇ ਥੋਪਿਆ ਉਹ ਅਮਰੀਕਾ ਵਾਲਾ ਸਮਝੌਤਾ, ਤਾਂ ਅਸੀਂ ਉਹਦੇ ਲਈ ਵਿਚ ਗਏ। ਅਸੀਂ ਧਿਆਨ ਨਹੀਂ ਕੀਤਾ ਕਿ ਕਰੋਨਾ ਕਾਲ ਦੇ ਦੌਰ ਤੇ ਸਾਡਾ ਸਾਥ ਦੇਣ ਵਾਲਾ ਰੂਸ ਵਰਗਾ ਮੁਲਕ ਸੀ, ਈਰਾਨ ਵਰਗੇ ਮੁਲਕ ਸੀ ਤਦ। ਸੋ ਇਸ ਲਈ ਇਹ ਬਹੁਤ ਗੰਭੀਰ ਸੰਕਟ ਵੱਲ ਅਸੀਂ ਵੱਧ ਰਹੇ ਹਾਂ। ਕਰੋਨਾ ਵਰਗੀਆਂ, ਲੋਕਡਾਊਨ ਵਰਗੀਆਂ ਸਥਿਤੀਆਂ ਬਣਦੀਆਂ ਦਿਖ ਰਹੀਆਂ ਨੇ। ਚਿੰਤਾ ਦੇ ਵਿੱਚ ਹੈ ਕਿ ਅੱਗੇ ਆਉਂਦੇ ਸਮੇਂ 'ਚ ਕੀ ਹੋਏਗਾ। ਸਾਡੇ ਬੈਂਕ ਨਾ ਡੁੱਬ ਜਾਣ, ਇਹ ਸਥਿਤੀ ਲੋਕਾਂ ਨੂੰ ਡਰ ਪੈਦਾ ਕਰ ਰਹੀ ਹੈ। ਸਹੀ ਹੈ ਜੀ, ਬਿਲਕੁਲ।